ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਕਿਵੇਂ ਕੇਜਰੀਵਾਲ ਨੇ ਉਹੀ ਹਨੂਮਾਨ ਚਾਲੀਸਾ ਪੜ੍ਹ ਕੇ ਟੀਵੀ ਸਟੇਸ਼ਨਾਂ ਤੇ ਹਨੂਮਾਨ ਦੇ ਮੰਦਿਰ 'ਚ ਜਾ ਕੇ ਪੇਪਰ ਸ਼ਾਹੀਨ ਬਾਗ 'ਚ ਕਿਵੇਂ ਸੀਏ ਦੇ ਖਿਲਾਫ ਕਿੰਨੇ ਵੱਡੇ ਪ੍ਰੋਟੈਸਟ ਹੋਏ। ਉਹੀ ਕੇਜਰੀਵਾਲ ਜਿਹੜਾ ਜੰਤਰ ਮੰਤਰ ਤੋਂ ਉੱਠਦਾ ਹੀ ਨਹੀਂ ਸੀ। ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਉਹ ਬੇਅਦਬੀ ਦੀਆਂ ਘਟਨਾਵਾਂ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਜਾਂ ਦੂਸਰੇ ਉਸ ਦੇ ਉੱਤੇ ਉਹਨੇ ਮੌਨ ਧਾਰੀ ਹੁੰਦੀ ਹੈ। ਜਸਟ ਉਹ ਵੈਸੇ ਫੁੱਲੀਆਂ ਪਾ ਰਿਹਾ ਹੁੰਦਾ ਜਿਹੜੇ ਸਾਡੇ ਚੁਣਨ ਵਾਲੇ ਪਹੁੰਚ ਜਾਂਦੇ ਨੇ। ਹੁਣ ਯੂਪੀ ਦੇ ਵਿੱਚ ਚੋਣਾਂ ਹੋਣੀਆਂ ਨੇ, ਉਹ ਯੂਪੀ 'ਚ ਆਪਣੀ ਪਾਰਟੀ ਨੂੰ ਵੀ ਉਤਾਰ ਰਿਹਾ। ਉਹ ਤਾਂ ਆਪਣੇ ਆਪ ਨੂੰ ਫਿਊਚਰ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਦੇਖਦਾ ਔਰ ਆਰਐਸਐਸ ਨੇ ਵੀ ਰੱਖਿਆ ਹੋਇਆ ਵੀ ਮੋਦੀ ਤੋਂ ਬਾਅਦ ਯੋਗੀ ਹੈ ਗੁੰਡਾ, ਤੇ ਜਦੋਂ ਐਨ ਗੁੰਡੇ ਬਦਨਾਮ ਹੋ ਗਏ ਫਿਰ ਇਸ ਕਿਸਮ ਦਾ ਜਿਹੜਾ ਛਲੇਡਾ ਉਹਨੂੰ ਕੱਢ ਲੈਣਗੇ ਬਾਹਰ। ਔਰ ਉੱਥੇ ਉਹਨੇ ਯਕੀਨੀ ਬਣਾਇਆ ਕਿ ਵੀ ਉਹ ਰਾਮ ਮੰਦਿਰ ਤਾਂ ਗਿਆ ਹੀ, ਅਯੁੱਧਿਆ ਹਨੂਮਾਨ ਮੰਦਿਰ ਵੀ ਉੱਥੇ ਗਿਆ। ਜਿਹੜੀ ਉਹਨੇ ਅਨਾਉਂਸਮੈਂਟ ਕੀਤੀ ਕਿ ਜੀ ਅਸੀਂ ਦਿੱਲੀ ਸਰਕਾਰ ਜਿਹੜੀ ਅਸੀਂ ਇੱਕ ਯੋਜਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਹੈ ਜਿਹਦੇ ਥੱਲੇ ਆਲਰੇਡੀ ਜਿੰਨੇ ਹਿੰਦੂ ਮੰਦਿਰ ਤ੍ਰਿਪਤੀ ਤੋਂ ਲੈ ਕੇ ਉਹ ਆਪਣੇ ਜਿਹੜੇ ਹਿੰਦੂ ਬੁੱਢੇ ਨੇ ਉਹਨਾਂ ਨੂੰ ਮੁਫਤ ਕਰਵਾਉਂਦਾ। ਉਹਨੇ ਕਿਹਾ ਜੀ ਅਸੀਂ ਅਯੁੱਧਿਆ ਵੀ ਇਹਦੇ 'ਚ ਸ਼ਾਮਲ ਕਰ ਲਈ ਔਰ ਜੇ ਯੂਪੀ 'ਚ ਸਾਡੀ ਸਰਕਾਰ ਬਣੀ ਤਾਂ ਅਸੀਂ ਰਾਮ ਲੱਲਾ ਦੇ ਉੱਤੇ ਸਾਰੇ ਨੂੰ ਜਿਹੜਾ ਹਰ ਇੱਕ ਨੂੰ ਮੁਫਤ ਲਿਆਵਾਂਗੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਭਾਰਤ ਵਿੱਚ ਜਿਹੜਾ ਚਾਰ ਚੁਫੇਰੇ ਹਿੰਦੂਤਵਾ ਦਾ ਬੋਲਬਾਲਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਦੇ ਬਾਕੀ ਹਿੰਦੂ ਤੀਰਥਾਂ ਦੇ ਨਾਲ ਅਯੋਧਿਆ ਦੀ ਵੀ ਸੀਨੀਅਰ ਹਿੰਦੂਆਂ ਲਈ ਮੁਫਤ ਯਾਤਰਾ ਅਤੇ ਰਹਿਣ ਸਹਿਣ ਦਾ ਜਿਹੜਾ ਪ੍ਰਬੰਧ ਹੈ ਉਹ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਅੱਗੇ ਗੱਲ ਕਰਕੇ ਹਟੇ ਕਿ ਜਾਰਜ ਆਰਵੈਲ ਦਾ 1984 ਨਾਵਲ ਜਿਹੜਾ ਪਹਿਲਾਂ ਲਿਖਿਆ ਗਿਆ ਉਹ ਦੱਸਦਾ ਸੀ ਕਿ ਜਿਹੜੀ ਸਟੇਟ ਫੁੱਲ ਕੰਟਰੋਲ ਕਰਨਾ ਚਾਹੇਗੀ ਆਪਣੇ ਸਿਟੀਜ਼ਨਸ ਨੂੰ, ਉਹ ਕਿਸ ਕਿਸਮ ਦਾ ਨੈਰੇਟਿਵ ਬਣਾਏਗੀ, ਕਿਸ ਕਿਸਮ ਦੀ ਉਸ ਦੀ ਮੋਨੀਟਰਿੰਗ ਹੋਏਗੀ ਐਂਡ ਕਿਸ ਕਿਸਮ ਦਾ ਜਿਹੜਾ ਹੈ ਉਹ ਸਾਰਾ ਤੁਹਾਨੂੰ ਇੱਕ ਰਿਮੋਟ ਵਾਂਗ ਤੁਸੀਂ ਘੁੰਮ ਰਹੇ ਹੋਵੋਗੇ ਕਿਸੇ ਹੋਰ ਦੇ ਇਸ਼ਾਰਿਆਂ ਤੇ ਔਰ ਤੁਹਾਨੂੰ ਇਹ ਪਤਾ ਵੀ ਨਹੀਂ ਹੋਏਗਾ ਕਿ ਤੁਹਾਡੀ ਕੋਈ ਹੋਂਦ ਬਚੀ ਹੀ ਨਹੀਂ ਹੈ ਜੀ। ਜੇ ਅੱਜ ਦੇਖਣਾ ਹੋਏ ਭਾਰਤ ਦੇ ਵਿੱਚ ਤੁਸੀਂ ਸਾਰੀਆਂ ਸਿਆਸੀ ਧਿਰਾਂ, ਬੇਸ਼ੱਕ ਜਦੋਂ ਅਸੀਂ ਹਿੰਦੂਤਵਾ ਦੀ ਗੱਲ ਕਰਦੇ ਹਾਂ ਗੱਲ ਅਸੀਂ ਬੀਜੇਪੀ ਦੇ ਹਵਾਲੇ ਨਾਲ ਜ਼ਿਆਦਾ ਹੁੰਦੀ ਹੈ, ਪਰ ਉਹ ਕਾਂਗਰਸ ਹੋਏ ਜਾਂ ਕੇਜਰੀਵਾਲ ਜਿਹੜਾ ਜਿਹਨੂੰ ਉਭਾਰਿਆ ਗਿਆ, ਪੰਜਾਬ ਦਾ ਵੀ ਇੱਕ ਵੱਡਾ ਹਿੱਸਾ ਸਿੱਖਾਂ ਦਾ ਬਿਲੀਅਨਸ ਆਫ ਡਾਲਰਸ ਉਹਨੂੰ ਜਿਹੜਾ ਇਕੱਠੇ ਕਰਕੇ ਦਿੱਤੇ, ਪੰਜਾਬ ਦੇ ਵਿੱਚ ਉਹਦੀਆਂ ਜੜ੍ਹਾਂ ਵੀ ਲਵਾਈਆਂ ਕਿ ਜੀ ਇਹ ਤਾਂ ਆਹ ਕਰ ਦੇਗਾ। ਉਹ ਇਹ ਦੇਖਦੇ ਆ ਕਿ ਜੀ ਬਾਦਲਾਂ ਨੂੰ ਕੱਢੋ, ਉਹ ਮਿਊਜ਼ੀਕਲ ਚੇਅਰ ਦੀ ਤਰ੍ਹਾਂ ਇੱਕ ਨਿਕਲਦਾ ਦੂਸਰਾ ਚੋਰ ਆ ਕੇ ਬਹਿ ਜਾਂਦਾ। ਪਰ ਕਿਵੇਂ ਕੇਜਰੀਵਾਲ ਨੇ ਅਸੀਂ ਪਹਿਲੇ ਦਿਨ ਤੋਂ ਹੀ ਜਦੋਂ ਇੱਥੇ ਇੱਕ ਸਾਡਾ ਵੀ ਐਡਮਾਇਰਰ ਤਬਕਾ ਉਹਦੇ ਜਹਾਜ਼ ਤੇ ਚੜ੍ਹ ਰਿਹਾ ਸੀ, ਸਾਡੀ ਗੱਲ ਦਾ ਗੁੱਸਾ ਵੀ ਕਰਦੇ ਸੀ ਕਿ ਤੁਸੀਂ, ਤੇ ਮੇਰਾ ਹਮੇਸ਼ਾ ਹੀ ਇਹ ਕਹਿਣਾ ਸੀ ਕਿ ਇਹ ਆਰਐਸਐਸ ਦਾ ਮੋਲ ਹੈ, ਇਹ ਵਕਤ ਆਉਣ ਦੇ ਉੱਤੇ ਉਹੀ ਕੁਛ ਗੁੱਲ ਖਿਲਾਏਗਾ, ਉਹਨੂੰ ਵੀ ਫੀਡ ਕਰ ਰਹੇ ਨੇ ਕਿਉਂਕਿ ਜਦੋਂ ਤੁਸੀਂ ਇੱਕ ਤੋਂ ਦੁਖੀ ਹੋ ਤੇ ਉਹ ਦੂਸਰਾ ਉਸ ਕਿਸਮ ਦਾ ਹੀ ਰੱਖਣਗੇ ਜਿਹਦੀ ਗੋਚ ਜਾ ਕੇ ਤੁਸੀਂ ਸਿਰ ਰੱਖੋ, ਜਿਹੜਾ ਅਲਟੀਮੇਟਲੀ ਉਹਨਾਂ ਦਾ ਹੀ ਨਿਕਲੇਗਾ, ਤੁਹਾਨੂੰ ਲੱਗੇਗਾ ਵੀ ਇਹ ਉਹਨਾਂ ਨਾਲੋਂ ਡਿਫਰੈਂਟ ਹੈ। ਪਰ ਅੱਜ ਉਹੀ ਗੱਲ ਵਾਪਰ ਰਹੀ ਹੈ। ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਕਿਵੇਂ ਕੇਜਰੀਵਾਲ ਨੇ ਉਹੀ ਹਨੂਮਾਨ ਚਾਲੀਸਾ ਪੜ੍ਹ ਕੇ ਟੀਵੀ ਸਟੇਸ਼ਨਾਂ ਤੇ ਹਨੂਮਾਨ ਦੇ ਮੰਦਿਰ 'ਚ ਜਾ ਕੇ ਪੇਪਰ ਸ਼ਾਹੀਨ ਬਾਗ 'ਚ ਕਿਵੇਂ ਸੀਏ ਦੇ ਖਿਲਾਫ ਕਿੰਨੇ ਵੱਡੇ ਪ੍ਰੋਟੈਸਟ ਹੋਏ। ਉਹੀ ਕੇਜਰੀਵਾਲ ਜਿਹੜਾ ਜੰਤਰ ਮੰਤਰ ਤੋਂ ਉੱਠਦਾ ਹੀ ਨਹੀਂ ਸੀ, ਦਿਨੇ ਵੀ ਮੁਫਤ ਰੋਟੀ ਉੱਥੇ ਬੈਠਾ ਹੀ ਬੰਗਲਾ ਸਾਹਿਬ ਤੋਂ ਆਈ ਖਾਂਦਾ ਸੀ, ਉਹ ਇੱਕ ਵਾਰ ਵੀ ਉੱਥੇ ਨਹੀਂ ਗਿਆ। ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਉਹ ਬੇਅਦਬੀ ਦੀਆਂ ਘਟਨਾਵਾਂ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਜਾਂ ਦੂਸਰੇ ਉਸ ਦੇ ਉੱਤੇ ਉਹਨੇ ਮੌਨ ਧਾਰੀ ਹੁੰਦੀ ਹੈ। ਜਸਟ ਉਹ ਵੈਸੇ ਫੁੱਲੀਆਂ ਪਾ ਰਿਹਾ ਹੁੰਦਾ ਜਿਹੜੇ ਸਾਡੇ ਚੁਣਨ ਵਾਲੇ ਪਹੁੰਚ ਜਾਂਦੇ ਨੇ। ਹੁਣ ਯੂਪੀ ਦੇ ਵਿੱਚ ਚੋਣਾਂ ਹੋਣੀਆਂ ਨੇ, ਉਹ ਯੂਪੀ 'ਚ ਆਪਣੀ ਪਾਰਟੀ ਨੂੰ ਵੀ ਉਤਾਰ ਰਿਹਾ। ਉਹ ਤਾਂ ਆਪਣੇ ਆਪ ਨੂੰ ਫਿਊਚਰ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਦੇਖਦਾ ਔਰ ਆਰਐਸਐਸ ਨੇ ਵੀ ਰੱਖਿਆ ਹੋਇਆ ਵੀ ਮੋਦੀ ਤੋਂ ਬਾਅਦ ਯੋਗੀ ਹੈ ਗੁੰਡਾ, ਤੇ ਜਦੋਂ ਐਨ ਗੁੰਡੇ ਬਦਨਾਮ ਹੋ ਗਏ ਫਿਰ ਇਸ ਕਿਸਮ ਦਾ ਜਿਹੜਾ ਛਲੇਡਾ ਉਹਨੂੰ ਕੱਢ ਲੈਣਗੇ ਬਾਹਰ। ਔਰ ਉੱਥੇ ਉਹਨੇ ਯਕੀਨੀ ਬਣਾਇਆ ਕਿ ਵੀ ਉਹ ਰਾਮ ਮੰਦਿਰ ਤਾਂ ਗਿਆ ਹੀ, ਅਯੁੱਧਿਆ ਹਨੂਮਾਨ ਮੰਦਿਰ ਵੀ ਉੱਥੇ ਗਿਆ ਔਰ ਉਹਦੀ ਲਾਈਵ ਕਵਰੇਜ ਵੀ ਚੱਲ ਰਹੀ। ਔਰ ਉੱਥੇ ਜਿਹੜੀ ਉਹਨੇ ਅਨਾਉਂਸਮੈਂਟ ਕੀਤੀ ਕਿ ਜੀ ਅਸੀਂ ਦਿੱਲੀ ਸਰਕਾਰ ਜਿਹੜੀ ਅਸੀਂ ਇੱਕ ਯੋਜਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਹੈ ਜਿਹਦੇ ਥੱਲੇ ਆਲਰੇਡੀ ਜਿੰਨੇ ਹਿੰਦੂ ਮੰਦਿਰ ਤ੍ਰਿਪਤੀ ਤੋਂ ਲੈ ਕੇ ਉਹ ਆਪਣੇ ਜਿਹੜੇ ਹਿੰਦੂ ਬੁੱਢੇ ਨੇ ਉਹਨਾਂ ਨੂੰ ਮੁਫਤ ਕਰਵਾਉਂਦਾ। ਉਹਨੇ ਕਿਹਾ ਜੀ ਅਸੀਂ ਅਯੁੱਧਿਆ ਵੀ ਇਹਦੇ 'ਚ ਸ਼ਾਮਲ ਕਰ ਲਈ ਔਰ ਜੇ ਯੂਪੀ 'ਚ ਸਾਡੀ ਸਰਕਾਰ ਬਣੀ ਤਾਂ ਅਸੀਂ ਰਾਮ ਲੱਲਾ ਦੇ ਉੱਤੇ ਸਾਰੇ ਨੂੰ ਜਿਹੜਾ ਹਰ ਇੱਕ ਨੂੰ ਮੁਫਤ ਲਿਆਵਾਂਗੇ।
ਹੁਣ ਦਿੱਲੀ ਦੇ ਵਿੱਚ ਮਿਲੀਅਨ ਤੋਂ 1.5 ਮਿਲੀਅਨ ਦੇ ਕਰੀਬ ਮੇਰੇ ਖਿਆਲ 2 ਮਿਲੀਅਨ ਹੀ ਹੋਣਗੇ, 1.5 ਤੋਂ 2 ਮਿਲੀਅਨ ਮੁਸਲਮਾਨ ਵੀ ਰਹਿੰਦੇ ਨੇ, 1 ਮਿਲੀਅਨ ਸਿੱਖ ਵੀ ਰਹਿੰਦੇ ਨੇ, ਈਸਾਈ ਵੀ ਜਿਹੜੇ ਨੇ ਵੱਡੀ ਗਿਣਤੀ 'ਚ ਨੇ। ਕੀ ਉਹਨਾਂ ਦੇ ਧਾਰਮਿਕ ਥਾਵਾਂ ਦੇ ਲਈ ਦਿੱਲੀ ਸਰਕਾਰ ਨੇ ਕੋਈ ਦਰਬਾਰ ਸਾਹਿਬ, ਕੋਈ ਸਿੱਖ ਗੁਰਦੁਆਰੇ, ਪਟਨਾ ਸਾਹਿਬ, ਹਜ਼ੂਰ ਸਾਹਿਬ ਤਾਂ ਕੋਈ ਸ਼ੁਰੂ ਕੀਤਾ ਹੋਇਆ? ਕੋਈ ਮੱਕੇ ਜਾਣ ਵਾਲਿਆਂ ਦੇ ਲਈ ਦਿੱਲੀ ਦੀ ਸਟੇਟ ਨੇ ਜਿਹੜਾ ਕੋਈ ਕੰਸੈਸ਼ਨ ਦਿੱਤੇ? ਨਹੀਂ। ਹੁਣ ਜਦੋਂ ਮਤਲਬ ਖੁੱਲ੍ਹ ਕੇ ਇਹ ਖੇਡ ਹੀ ਹਿੰਦੂਤਵੀ ਏਜੰਡਾ ਰਹੇ ਨੇ, ਹਿੰਦੂਤਵੀ ਕਾਰਡ ਜਿਹੜਾ ਇੱਕ ਪਾਸਿਓਂ ਹੋਏ ਜਾਂ ਦੂਸਰੇ ਪਾਸਿਓਂ ਹੋਏ, ਉਹ ਤੁਹਾਨੂੰ ਨਜ਼ਰ ਆ ਰਿਹਾ ਔਰ ਉਹ ਕਹਿ ਰਿਹਾ ਕਿ ਜੀ ਮੈਂ ਸਰਵਣ ਪੁੱਤਰ ਵਾਂਗ ਇਵੇਂ ਕਰਨਾ। ਹੁਣ ਇਹ ਵੀ ਹਿੰਦੂ ਮਾਈਥੋਲੋਜੀ ਦੇ ਵਿੱਚ ਜਾ ਕੇ ਵੜਨਾ ਹੈ, ਕਿਉਂਕਿ ਉਹਨਾਂ ਦੀ ਕਹਾਣੀ ਸਰਵਣ ਜਿਹੜਾ ਉਹ ਬੁਢਾਪੇ 'ਚ ਉਹਦੇ ਮਾਪਿਓ ਜਿਹੜੇ ਨੇ ਉਹ ਤੁਰ ਫਿਰ ਨਹੀਂ ਸਕਦੇ, ਉਹ ਬਹਿੰਗੀ ਦੇ ਵਿੱਚ ਪਾ ਕੇ ਇੱਕ ਉਹਦੇ ਪੱਲੇ 'ਚ ਮਾਂ ਇੱਕ ਪਿਓ ਹੈ ਤੇ ਉਹਨਾਂ ਨੂੰ ਉਹ ਤੀਰਥਾਂ ਦੀ ਯਾਤਰਾ ਕਰਵਾ ਰਿਹਾ ਹੁੰਦਾ, ਜਦੋਂ ਕਿ ਉਹਦਾ ਹੀ ਤੀਰ ਵੱਜਦਾ ਹੈ ਔਰ ਉਹ ਜਿਹੜਾ ਮਰ ਜਾਂਦਾ ਤੇ ਉਹਨੂੰ ਮਰਦੇ ਨੂੰ ਪਿਓ ਸਰਾਫ ਦਿੰਦਾ। ਉਹ ਦਸ਼ਰਥ ਨਾਲ ਪੁਨਰ ਜਨਮ ਜੋੜਿਆ ਹੋਇਆ ਕਿ ਜਿਵੇਂ ਅਸੀਂ ਹੁਣ ਆਪਣੇ ਪੁੱਤਰ ਦੇ ਸੰਤਾਪ 'ਚ ਮਰ ਰਹੇ ਹਾਂ, ਤੂੰ ਵੀ ਪੁੱਤਰ ਦੇ ਸੰਤਾਪ। ਉਹ ਫਿਰ ਰਾਮਾਇਣ ਆ ਜਾਂਦੀ ਹੈ ਜਦੋਂ ਰਾਮਚੰਦਰ ਨੂੰ 14 ਸਾਲ ਦੇ ਬਨਵਾਸ ਕੇਕਈ ਨੇ ਮੰਗਿਆ ਤੇ ਦਸ਼ਰਥ ਪੁੱਠਾ ਹੋ ਗਿਆ, ਮੂਰਛਤ ਹੋ ਗਿਆ ਸੁਣ ਕੇ। ਹੁਣ ਉਹ ਸਾਰੀ ਉਹ ਕਹਿ ਰਹੇ ਜੀ ਮੈਂ ਤਾਂ ਜਿਵੇਂ ਜੋ ਸਰਵਣ ਪੁੱਤ ਨੇ ਕੀਤਾ, ਮੈਂ ਤਾਂ ਤੁਹਾਡਾ ਸਰਵਣ ਪੁੱਤ ਹੈ। ਹੁਣ ਇੱਕ ਪਾਸੇ ਇਹ ਚੱਲ ਰਿਹਾ, ਲੇਕਿਨ ਕਲਚਰ ਦਾ ਕਿੰਨਾ ਵੱਡਾ ਇੰਪੈਕਟ ਹੁੰਦਾ ਹੈ, ਕਿਸ ਤਰੀਕੇ ਨਾਲ। ਹੁਣ ਜਦੋਂ ਅਸੀਂ ਕਰਵਾ ਚੌਥ ਦੇ ਵਰਤ ਦੀ ਗੱਲ ਕਰਦੇ ਹਾਂ, ਤੁਹਾਨੂੰ ਆਪਣੇ ਵੀ ਮਿਲ ਜਾਣਗੀਆਂ ਮਾਈਆਂ ਜਿਹੜੀਆਂ ਇਸ ਕਿਸਮ ਦੀਆਂ ਉਹ ਲੈ ਕੇ, ਭਾਵੇਂ ਉੱਥੇ ਚੰਦਰਮਾ ਨਜ਼ਰ ਨਹੀਂ ਆਇਆ, ਸ਼ਿਵ ਜੀ ਦੀ ਫੋਟੋ ਹੀ ਦੇਖੀ, ਛਾਨਣੀ ਲੈ ਕੇ ਬੈਠੀਆਂ ਨੇ। ਔਰ ਮਨੋਜ ਸਿੰਘ ਦੂਹਨ ਜਿਹੜਾ ਇੱਕ ਬੜੇ ਜਿਹੜਾ ਵਿਦ ਕਨਵਿਕਸ਼ਨ ਸਿੱਖੀ ਵੱਲ ਮੁੜੇ, ਹਰਿਆਣੇ ਦੇ ਜਾਟ ਜੇਲ੍ਹ 'ਚ ਹੁੰਦੇ ਆ ਸਿੱਖੀ ਬਾਰੇ, ਔਰ ਹੁਣ ਉਹਨਾਂ ਨੇ ਇੱਕ ਵੱਡਾ ਮਿਸ਼ਨ ਸਿੱਖੀ ਪ੍ਰਚਾਰ ਦਾ ਸ਼ੁਰੂ ਕੀਤਾ ਹੋਇਆ ਔਰ ਖੁੱਲ੍ਹ ਕੇ ਉਹ ਗੱਲ ਕਰਦੇ ਨੇ ਕਿ ਭਾਈ ਇਹ ਹਿੰਦੂਤਵਾ ਕੀ ਹੈ। ਉਹਨਾਂ ਨੇ ਇਸ ਦੇ ਉੱਤੇ ਉਹਨਾਂ ਦਾ ਇੱਕ ਇਹ ਜਿਹੜਾ ਵਰਤ ਸੀ ਇਸ ਦੇ ਉੱਤੇ ਕਿ ਭਾਈ ਉਹਨਾਂ ਨੇ ਆਪਣੇ ਜਾਟਾਂ ਦੇ ਹਵਾਲੇ ਨਾਲ ਕਿਹਾ ਵੀ ਇਹ ਜੋ ਚੱਲ ਰਿਹਾ ਇਹਨਾਂ ਦਾ ਪ੍ਰਚਾਰ, ਇਹ ਸਾਡੀਆਂ ਜਾਟਣੀਆਂ ਵੀ ਉਹੀ ਅਸਰ ਨਾ ਕਬੂਲਣ। ਉਹਨਾਂ ਦੀ ਹਿੰਦੀ 'ਚ ਹੈ ਔਰ ਉਹਦੇ 'ਚੋਂ ਮੈਂ ਦੱਸਣਾ ਚਾਹੁੰਦਾ ਹਾਂ ਵੀ ਕਿਵੇਂ ਕਲਚਰ ਜਦੋਂ ਕਿ ਇੱਕ ਪਾਸੇ ਹਿੰਦੂਤਵਾ ਦਾ ਰੰਗ ਫੈਲਾਇਆ ਹੋਇਆ ਹੈ, ਉਹਦਾ ਕੀ ਇੰਪੈਕਟ ਹੈ, ਜਿਹਦਾ ਸਰਟਨਲੀ ਇੱਕ ਵੱਡਾ ਤਬਕਾ ਸਾਡਾ ਵੀ ਅਸਰ ਕਬੂਲ ਰਿਹਾ ਹੈ। ਸਾਡੇ 'ਚੋਂ ਵੀ ਉਹੀ ਲੋਕ, ਕੋਈ ਦੇਵੀਆਂ ਵਾਲੇ ਵੀ ਆ ਗਏ, ਜੋਤਿਸ਼ ਵਾਲੇ ਵੀ ਆ ਗਏ, ਦੂਜੇ ਵੀ ਆ ਗਏ। ਔਰ ਹੁਣ ਮਨੋਜ ਸਿੰਘ ਦੂਣ ਕਹਿੰਦਾ, ਮੈਨੂੰ ਇਹ ਚੰਗਾ ਲੱਗਾ, ਥੋੜਾ ਇਹਦੇ 'ਚ ਸਾਡੇ ਲਈ ਗਿਆਨ ਵੀ ਹੈ ਤੇ ਹਿਊਮਰ ਵੀ ਹੈ। ਕਹਿੰਦਾ मैंने मेरी दादी मेरी माँ को करवा चौथ का व्रत रखते कभी नहीं देखा, क्योंकि ये हमारा त्योहार नहीं था, ये बनियों का त्योहार था। लेकिन बाद में शहरों के और टेलीविजन के प्रभाव से हमारी औरतें भी ये व्रत रखने लगी। ये कल्चर है जो उन्होंने कोड है सारा। उन्होंने जाटनी को तो विधवा होने का डर ही नहीं होता था। हमारा यहाँ तो फेरों के वक्त जाटनी के कानों में ये कहा जाता था, लाडो ले ले फेरे, यो मर गया तो और बतेरे। वो कहना भी साढ़े का कॉन्सेप्ट वहाँ तो कान में कहा जाता था, लाडो ले ले फेरे, यो मर गया तो और बतेरे। क्योंकि जाटों में देवर के साथ विधवा पुनर्विवाह करने में देर नहीं लगाते थे। एक रस्म सी, उन चादर पाना कहते सी। पंजाब च भी जट्टां दे कबीलियां च रहा कि भाई वो कहते साडे तां विधवा हुंदा ही नहीं, हुंदी नहीं कोई, ये तां वर्त साडा कादा होया। अतः कहावत रही कि जाटों में विधवा नहीं होती। यहाँ ये भी कहावत है कि रांड तो वाह वो है जिसके माँ मर जाए भाई, खसम तो लुगाई और भी कर ले। कि भी यतीम तो वो हुंदा है, विधवा हुंदा है तो माँ मर जाए, खसम की है जो मर्जी कर लो नवा। ये जाट कल्चर दा इनसाइड है। और मैं ये दसना चाहता भी किवें हिंदूत्वा दा एजेंडा कि ਜਿਹੜਾ ਉਹ ਪਤੀ ਬਣਾਇਆ ਹੋਇਆ, ਉਹ ਛਾਨਣੀਆਂ ਲੈ ਕੇ ਸਾਰੀਆਂ ਚੰਦਰਮਾ ਲੱਭ ਰਹੀਆਂ ਸੀ। 2 ਦਿਨ ਪਹਿਲਾਂ ਨਜ਼ਰ ਬਾਦਲ ਹੀ ਆਏ, ਚੰਦਰਮਾ ਤਾਂ ਦੁਬਈ 'ਚ ਚੜਿਆ ਸੀ ਜਿੱਥੇ ਪਾਕਿਸਤਾਨ ਨੇ ਬੀਟ ਕੀਤਾ ਇੰਡੀਆ ਨੂੰ। ਉਹ ਕਹਿੰਦੇ ਨੇ, अतः जिन जातियों में विधवा पुनर्विवाह की प्रथा नहीं थी, उनके यहाँ ही औरतें अपने पति की लंबी उम्र की कामना में भूखी मरती थी। जाटनी को ये डर नहीं रहता था कि भूखियां तो वो मरती हैं भी, उन्होंने जाओ ना। हाँ, फिर अब तो समय बदल रहा है। मुझे डर है कि कहीं आगे ऐसा ना हो कि हमारी औरतें
बिहारी भैयों की औरतों के ये त्योहार छठ पूजा को ना पकड़ लें, सारी सारी रात तालाब में खड़ी ना होने लग जाए, वाਹਿਗੁਰੂ जी मेहर करन। ਹੁਣ ਮਨੋਜ ਸਿੰਘ ਦੂਹਨ ਅੰਮ੍ਰਿਤਧਾਰੀ ਸਿੰਘ ਹੈ ਔਰ ਪੂਰਾ ਇਹ ਸਾਰੇ ਜਾਟਾਂ ਦੇ ਇਲਾਕਿਆਂ 'ਚ ਜਾ ਕੇ ਜਿਹੜਾ ਉਹ ਕਰ ਰਿਹਾ ਵੀ ਆਹੀ ਧਰਮ ਹੈ ਜਿਹੜਾ ਸਾਡਾ ਹੈ, ਇਹ ਖਹਿੜਾ ਛੁਡਾਓ। ਸੋ ਕੁੱਲ ਮਿਲਾ ਕੇ ਇਹ ਇੱਕ ਰਿਫਲੈਕਸ਼ਨ ਵੀ ਹੈ ਕਿ ਕਿਸ ਲੈਵਲ ਦੇ ਉੱਤੇ ਹਿੰਦੂਤਵਾ ਦਾ ਇੰਪੈਕਟ ਹੈ ਕਿ ਸਾਰੇ ਜਿਹੜੇ ਨੇ ਉਹ ਉਹਨਾਂ ਦੇ ਤਿਉਹਾਰ ਵੀ ਸਾਰਿਆਂ ਦੇ ਬਣ ਗਏ, ਉਹਨਾਂ ਦੀਆਂ ਸੈਲੀਬ੍ਰੇਸ਼ਨਸ ਵੀ ਸਾਰਿਆਂ ਦੀਆਂ ਬਣ ਗਈਆਂ ਤੇ ਇਹਨਾਂ ਤੋਂ ਜਾਨ ਛਡਾਉਣ ਦੀ ਲੋੜ ਹੈ। ਜੀ ਰਾਜ ਸਾਹਿਬ, ਮੈਂ ਚਾਹਾਂਗੀ ਕਿ ਆਪਾਂ ਬ੍ਰੇਕ ਨਾ ਲਈਏ, ਨਹੀਂ ਲੈ ਲਓ ਬ੍ਰੇਕ ਤੁਸੀਂ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।